ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਮੈਂ ਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 2 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਦਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਇਸ ਦੇ ਨਾਲ ਸਪਾਂਸਰ ਕਰਦੇ ਨੇ ਪਰਮਜੀਤ ਸਿੰਘ ਬਾਗੜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਪਰਮਜੀਤ ਸਿੰਘ ਬਰਕਲੇ, ਜੋਗਾ ਸਿੰਘ ਪਵਾਰ ਔਰੰਜਵੇਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜਸਵਿੰਦਰ ਨਾਗਰਾ ਰੋਜ਼ਵਿਲ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਐਪਸਟੀਨ ਫਾਈਲਸ ਨੂੰ ਲੈ ਕੇ ਈਵਨ ਦੋ ਬਹੁਤ ਸਾਰੇ ਡਿਫਰੈਂਟ ਇਸ਼ੂ ਚੱਲ ਰਹੇ ਆ ਤੇ ਤਾਂ ਕਿ ਉਹ ਗੱਲਬਾਤ ਨਾ ਹੋਵੇ, ਪਰ ਸਟਿਲ ਅੱਜ ਦੀ ਡੇਟ ਦੇ ਵਿੱਚ ਐਪਸਟੀਨ ਫਾਈਲਸ ਦਾ ਮੁੱਦਾ ਪਹਿਲੇ 3 ਮੁੱਦਿਆਂ ਦੇ ਵਿੱਚੋਂ ਇੱਕ ਹੈਗਾ ਆ। ਅੱਜ ਦੀ ਦ ਗਾਰਡੀਅਨ ਨਿਊਜ਼ਪੇਪਰ ਨੇ ਕਾਫੀ ਡਿਟੇਲ ਦੇ ਵਿੱਚ ਐਪਸਟੀਨ ਫਾਈਲਸ ਦੀ ਰਿਪੋਰਟ ਛਾਪੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈਗਾ ਭਈ ਐਪਸਟੀਨ ਫਾਈਲਸ ਦੇ ਵਿੱਚ 10 ਜਿਹੜੇ ਮੇਨ ਪੁਆਇੰਟਸ ਉਹ ਕੀ ਹੈਗੇ ਆ। ਇੱਕ ਤਾਂ ਇਹ ਆ ਭਈ ਇਹਦੇ ਵਿੱਚ ਕਹਿੰਦੇ ਜਦੋਂ ਉਹਦੀ ਡੈਥ ਹੋਈ ਆ ਉਹ ਤੋਂ ਪਹਿਲਾਂ ਉਹ ਕੋਆਪਰੇਟ ਕਰ ਰਿਹਾ ਸੀ ਜੈਫਰੀ ਐਪਸਟੀਨ, ਵੀ ਹਾਂ ਮੈਂ ਸਾਰੀ ਇਨਫੋਰਮੇਸ਼ਨ ਦਊਂਗਾ ਜਿਹਦੇ ਜੋ ਬੰਦਾ ਵੀ ਇਹਦੇ ਵਿੱਚ ਇਨਵੋਲਵ ਹੈਗਾ ਆ। ਇਹ FBI ਦੀ ਮੈਮੋ ਦੇ ਵਿੱਚ ਦੱਸਿਆ ਗਿਆ ਆ। ਤੇ FBI ਨੇ ਐਲੀਗੇਸ਼ਨਸ ਇਹ ਵੀ ਰਿਸੀਵ ਕੀਤੀਆਂ ਸੀ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਵੀ ਇਹਦੇ ਵਿੱਚ ਇਨਵੋਲਵ ਹੈਗੇ ਆ। ਤੇ ਮਸਕ ਜਿਹੜਾ ਆ ਉਹਦੀਆਂ ਬਹੁਤ ਸਾਰੀਆਂ ਟਾਈਜ਼ ਐਪਸਟੀਨ ਦੇ ਨਾਲ ਜੁੜੀਆਂ ਹੋਈਆਂ ਹੈਗੀਆਂ ਆ। ਪਹਿਲਾਂ ਨਾਲੋਂ ਵੀ ਜ਼ਿਆਦਾ ਵਾਰ ਕਹਿੰਦੇ ਪਈ ਉਹ ਇਨਵੋਲਵ ਸੀ ਉਹਦਾ ਜਿਹੜਾ ਉੱਥੇ ਆਈਲੈਂਡ ਸੀ ਉੱਥੇ ਜਾਣ ਦੇ ਵਿੱਚ। ਹਾਵਰਡ ਲੁਟਨਿਕ ਕਰੰਟ ਜਿਹੜੇ ਕਮਰਸ ਸੈਕਟਰੀ ਆ, ਉਹਨਾਂ ਨੇ ਐਪਸਟੀਨ ਦੇ ਆਈਲੈਂਡ ਨੂੰ ਵਿਜ਼ਿਟ ਕਰਨਾ ਸੀ, ਪਰ ਉਹਦੇ ਲਿੰਕ ਜ਼ਰੂਰ ਐਪਸਟੀਨ ਦੇ ਨਾਲ ਹੈਗੇ ਆ। ਮਾਊਂਟ ਬੈਟਨ ਵਿੰਡਸਰ ਜੋ ਬਕਿੰਗਹਮ ਪੈਲੇਸ ਦੇ ਵਿੱਚ ਉੱਥੇ ਦੇ ਜਿਹੜੇ ਇੰਗਲੈਂਡ ਦੇ ਰਾਜੇ ਆ ਉਹਨਾਂ ਨੇ ਐਪਸਟੀਨ ਨੂੰ ਬੁਲਾਇਆ ਸੀਗਾ। 2008 ਦੇ ਵਿੱਚ ਨੈਗੋਸ਼ੀਏਟਰ ਇੱਕ ਡੀਲ ਹੋਈ ਸੀ ਜਿਹਦੇ ਵਿੱਚ ਉਹਨਾਂ ਐਪਸਟੀਨ ਨੇ ਗਿਲਟੀ ਪਲੀਆ ਕੀਤਾ ਸੀ ਪ੍ਰੋਸੀਕਿਊਸ਼ਨ ਜਿਹੜੀ ਸੋਲਿਸਿਟੇਸ਼ਨ ਉਹਦੇ ਸੰਬੰਧ ਦੇ ਵਿੱਚ। ਰਿਚਰਡ ਬ੍ਰੈਂਸਨ ਨੇ ਵੀ ਜਿਹੜੀਆਂ ਈਮੇਲਸ ਆ ਉਹ ਐਕਸਚੇਂਜ ਕੀਤੀਆਂ ਸੀਗੀਆਂ। ਕਹਿੰਦੇ ਭਈ LA ਓਲੰਪਿਕ ਕਮੇਟੀ ਦੇ ਹੈੱਡ ਤੇ ਗਿਸਲੇਨ ਮੈਕਸਵੈਲ ਜਿਹੜੀ ਉਹਦੀ ਫਰੈਂਡ ਸੀ ਜੋ ਅੱਜ ਕੱਲ੍ਹ ਵੀ ਜੇਲ੍ਹ 'ਚ ਆ, ਉਹਦੇ ਵਿੱਚ ਜਿਹੜੀਆਂ ਈਮੇਲਸ ਆ ਉਹ FBI ਦੀਆਂ ਫਾਈਲਾਂ ਦੇ ਵਿੱਚ ਹੈਗੀਆਂ। ਨਿਊਯਾਰਕ ਜਾਇੰਟ ਦੇ ਕੋਓਨਰ ਸਟੀਵ ਟਿਸ਼, ਉਹਦੀਆਂ ਈਮੇਲਸ ਐਪਸਟੀਨ ਦੇ ਨਾਲ ਆ। ਰਿਲੇਸ਼ਨਸ਼ਿਪ ਬਿਟਵੀਨ ਐਪਸਟੀਨ ਐਂਡ ਪੀਟਰ ਮੈਡਲਸਨ, ਇਹਨਾਂ ਦਾ ਜਿਹੜਾ ਇਹ JP ਮੋਰਗਨ ਦਾ ਹੈਗਾ ਤੇ ਇਹਦੀਆਂ ਵੀ ਜਿਹੜੀਆਂ ਪੂਰੀ ਤਰ੍ਹਾਂ ਇਨਵੋਲਵ ਸੀਗੀਆਂ ਐਪਸਟੀਨ ਦੇ ਨਾਲ। ਹਾਲੀਵੁੱਡ ਫਿਲਮ ਮੇਕਰ ਬ੍ਰੈਟ ਰੈਟਨਰ, ਉਹਦੇ ਵਿੱਚ ਤਾਂ ਫੋਟੋਆਂ ਆਈਆਂ ਉਹਦੀਆਂ 2 ਲੇਡੀਜ਼ ਦੇ ਨਾਲ ਐਪਸਟੀਨ ਫਾਈਲਸ ਦੇ ਵਿੱਚ। ਇਹ ਸਰੋਤਿਆਂ ਨੂੰ ਯਾਦ ਹੋਊਗਾ ਵੀ ਇਹ ਉਹੀ ਆ ਬ੍ਰੈਟ ਰੈਟਨਰ, ਜਦੋਂ ਮੀ ਟੂ ਮੂਵਮੈਂਟ ਚੱਲੀ ਸੀ ਉਸ ਟਾਈਮ ਦੇ ਉੱਤੇ ਇਹਦੇ ਉੱਤੇ ਕਾਫੀ ਚਾਰजेस ਲੱਗੇ ਸੀਗੇ ਜੀ। ਇਹ ਵੀ ਦੱਸਦੇ ਜੀ ਜਿਹੜੀ ਟਰੰਪ ਹੋਣਾ ਦੀ ਘਰ ਵਾਲੀ ਨੂੰ ਮਿਲੀਅਨਸ ਆਫ ਡਾਲਰ ਮਿਲੇ ਆ ਸੋ ਕਾਲਡ ਡਾਕੂਮੈਂਟਰੀ ਦੇ ਲਈ। ਮਿਲਾਨੀਆ ਫਿਲਮ ਬਣਾਉਣ ਵਾਲਾ ਡਾਇਰੈਕਟਰ ਵੀ ਇਹੀ ਆ। ਸੋ ਉਹ ਉਹੀ ਹੈ ਜਿਹੜਾ ਰੈਟਨਰ ਆ ਜਿਨ੍ਹਾਂ ਨੇ ਕੀਤਾ ਆ। ਸਾਬਕਾ ਰਾਸ਼ਟਰਪਤੀ ਜਿਹੜੇ ਬਿਲ ਕਲਿੰਟਨ ਆ ਉਹਨਾਂ ਦਾ ਨਾਮ ਵੀ ਜਿਹੜਾ ਇਸ ਦੇ ਵਿੱਚ ਆ। ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਟੈਸਟੀਫਾਈ ਕਰਨ ਨੂੰ ਜੋੜੇ ਨੂੰ ਸੱਦਿਆ ਗਿਆ ਹੈ, ਹੈਲਰੀ ਤੇ ਬਿਲ ਕਲਿੰਟਨ ਨੂੰ। ਹੁਣ ਇਹ ਖਬਰ ਆ ਰਹੀ ਆ ਵੀ ਕਲਿੰਟਨਸ ਜਿਹੜੇ ਉਹ ਮੰਨ ਗਏ ਆ ਹਾਊਸ ਦੀ ਕਮੇਟੀ ਦੇ ਸਾਹਮਣੇ ਇਸ ਮਾਮਲੇ ਦੇ ਵਿੱਚ ਪੇਸ਼ ਹੋਣ ਦੇ ਲਈ। ਇਹਨਾਂ ਨੂੰ ਇਹ ਦੱਸਿਆ ਗਿਆ ਸੀਗਾ ਵੀ ਜੇ ਤੁਸੀਂ ਪੇਸ਼ ਨਹੀਂ ਹੁੰਦੇ ਤਾਂ ਕੰਟੈਂਪਟ ਆਫ ਜਿਹੜੀ ਕਾਂਗਰਸ ਆ ਉਸ ਦੇ ਦੋਸ਼ ਤੁਹਾਡੇ ਉੱਤੇ ਜਿਹੜੇ ਉਹ ਲਗਾਏ ਜਾ ਸਕਦੇ ਆ। ਸੋ ਉਹਨਾਂ ਦੋਸ਼ਾਂ ਤੋਂ ਆਪਣਾ ਬਚਾਅ ਕਰਨ ਦੇ ਲਈ ਹਾਊਸ ਦੀ ਕਮੇਟੀ ਦੇ ਸਾਹਮਣੇ ਬਿਲ ਤੇ ਹੈਲਰੀ ਕਲਿੰਟਨ ਕਹਿੰਦੇ ਆ ਵੀ ਉਹਨਾਂ ਨੂੰ ਹੁਣ ਸੱਦਿਆ ਜਿਹੜਾ ਹੋ ਗਿਆ ਤੇ ਮੰਨ ਗਏ ਨੇ ਉੱਥੇ ਜਿਹੜੇ ਉਹ ਆਉਣ ਦੇ ਲਈ।
ਓਵਰਆਲ ਹਰਜੋਤ ਸਿੰਘ ਜੀ, ਜਿਹੜਾ ਨਿਚੋੜ ਕੱਢਣਾ ਹੋਵੇ ਨਾ ਐਪਸਟੀਨ ਫਾਈਲਸ ਦੇ ਵਿੱਚ, ਦੁਨੀਆ ਦੇ ਉੱਤੇ ਜਿੰਨੇ ਵੀ ਸੋ ਕਾਲਡ ਲੀਡਰ, ਬਿਜ਼ਨਸਮੈਨ, ਜਿੰਨੇ ਵੀ ਇਹ ਕਹਿ ਲਓ ਵੀ ਰਜਵਾੜੇ ਆਪਣੇ ਆਪ ਨੂੰ ਕਹਿੰਦੇ ਨੇ, ਜਾਂ ਸ਼ਾਹੀ ਜਿਹੜੇ ਲੋਕ ਨੇ, ਇਹ ਸਾਰੇ ਹੀ ਗਲਦਾਨ ਨੇ ਇਸ ਦੇ ਵਿੱਚ। ਸਾਰੇ ਹੀ ਜਿਹੜੇ ਇਸ ਦੇ ਵਿੱਚ ਗਰਕੇ ਹੋਏ ਨੇ, ਗੰਦੇ ਹੋਏ ਨੇ, ਲੋਕਾਂ ਨੂੰ ਇਹ ਨਸੀਹਤਾਂ ਦਿੰਦੇ ਆ ਵੀ ਟੌਪ ਦੇ ਤੁਸੀਂ ਇੰਡੀਵਿਜੂਅਲ ਬਣੋ, ਲਾ ਅਬਾਈਡਿੰਗ ਸਿਟੀਜ਼ਨ ਬਣੋ, ਤੁਸੀਂ ਕੋਈ ਗਲਤ ਕੰਮ ਨਾ ਕਰੋ, ਤੇ ਆਪ ਦੇਖੋ ਵੀ ਕਿੱਦਾਂ ਦੀਆਂ ਕਰਤੂਤਾਂ ਦੇ ਇਸ ਦੇ ਵਿੱਚ ਮਾਲਕ ਹੈਗੇ ਆ। ਮੈਨੂੰ ਨਹੀਂ ਲੱਗਦਾ ਦੁਨੀਆ ਦਾ ਕੋਈ ਵੀ ਅਜਿਹਾ ਮੁਲਕ ਹੋਊਗਾ ਜਿੱਥੋਂ ਦੇ ਕੋਈ ਜਿਹੜੇ ਲੀਡਰ ਆ ਇਹਨਾਂ ਐਪਸਟੀਨ ਫਾਈਲਸ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਉਹ ਹੋਵੇ। ਇਹ ਗੱਲਾਂ ਤਾਂ ਇਹਦੇ ਬਾਰੇ ਹੁਣ ਕਈ ਤਰੀਕੇ ਦੀਆਂ ਥਿਊਰੀਜ਼, ਕੌਨਸਪੀਰੇਸੀ ਜਾਂ ਦੂਜੀਆਂ ਲੋਕ ਜਿਹੜੀਆਂ ਉਹ ਕਰਦੇ ਨੇ, ਪੁਸ਼ਟੀ ਤਾਂ ਕਿਸੇ ਚੀਜ਼ ਦੀ ਨਹੀਂ, ਪਰ ਆਪੋ ਆਪਣੀਆਂ ਜਿਹੜੀਆਂ ਥਿਊਰੀਆਂ ਦੇ ਤਹਿਤ ਇਹੀ ਜਿਹੜਾ ਉਹ ਕਹਿੰਦੇ ਨੇ ਵੀ ਇਹ ਤਾਂ ਸਪੈਸ਼ਲ ਇੱਕ ਬੰਦਾ ਇਹਨਾਂ ਨੇ ਮੋਹਰੇ ਜਿਹੜਾ ਉਹ ਰੱਖਿਆ ਹੋਇਆ ਸੀਗਾ, ਜਿਹਦਾ ਕੰਮ ਹੀ ਇਹ ਸੀਗਾ ਵੀ ਇੱਦਾਂ ਦੇ ਬੰਦਿਆਂ ਨੂੰ ਜਿਹੜਾ ਵਿੱਚ ਨਾਲ ਉਹਨਾਂ ਦੀਆਂ ਇਹ ਕਮਜ਼ੋਰੀਆਂ ਨੂੰ ਵਰਤਦਾ ਹੋਇਆ ਬਾਅਦ 'ਚ ਬਲੈਕਮੇਲਿੰਗ ਕਰੋ, ਆਪਣੇ ਕੰਮ ਜਿਹੜੇ ਇਹਨਾਂ ਤੋਂ ਕਰਵਾਏ ਜਿਹੜੇ ਉਹ ਜਾਣ। ਸੋ ਇਹ ਸਾਰਾ ਕੁਛ ਇਸ ਟਾਈਮ ਹਰਜੋਤ ਸਿੰਘ ਜੀ ਆਪਣੇ ਜਿਹੜਾ ਉਹ ਸਾਹਮਣੇ ਨਜ਼ਰ ਆਇਆ ਆ। ਮੋਦੀ ਹੁਣਾਂ ਦਾ ਵੀ ਨਾਮ ਜਿਹੜਾ ਇਸ ਦੇ ਵਿੱਚ ਆਇਆ ਸੀ, ਉਹਨੇ ਡਾਂਸ ਐਂਡ ਹੋਰ ਵੀ ਪਤਾ ਨਹੀਂ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਮੋਦੀ ਦੇ ਬਾਰੇ ਲਿਖੀਆਂ ਜਿਹੜੀਆਂ ਹੋਈਆਂ ਸੀਗੀਆਂ। ਸੋ ਸਾਡੇ ਜਿਹੜੇ ਮੌਜੂਦਾ ਰਾਸ਼ਟਰਪਤੀ ਉਹਨਾਂ ਦਾ ਨਾਮ ਤਾਂ ਪਤਾ ਨਹੀਂ ਕਿੰਨੀ ਵਾਰ ਇਸ ਦੇ ਵਿੱਚ ਆਇਆ ਹੋਇਆ ਆ। ਪਰ ਕੱਲ ਇੱਕ ਅਵਾਰਡ ਸੈਰੇਮਨੀ ਦੇ ਵਿੱਚ ਇੱਕ ਟਰੈਵਰ ਨੋਵਾ ਕਰਕੇ ਕਮੇਡੀਅਨ ਹਰਜੋਤ ਸਿੰਘ ਜੀ, ਉਹਨੇ ਇਹ ਮਜ਼ਾਕ ਦੇ ਰੂਪ ਦੇ ਵਿੱਚ ਕਿਹਾ ਵੀ ਟਰੰਪ ਹੁਣੀ ਤਾਂ ਐਪਸਟੀਨ ਆਈਲੈਂਡ ਦੇ ਉੱਤੇ ਗਏ ਆ, ਤੇ ਟਰੰਪ ਹੁਣਾਂ ਨੇ ਖਾਸਾ ਇਸ ਚੀਜ਼ ਦਾ ਗੁੱਸਾ ਜਿਹੜਾ ਉਹ ਮਨਾਇਆ ਹੈਗਾ ਆ, ਤੇ ਕਹਿੰਦੇ ਵੀ ਇੱਦਾਂ ਕਿੱਦਾਂ ਤੂੰ ਜਿਹੜਾ ਕਰ ਸਕਦੇ, ਕਹਿੰਦੇ ਵੀ ਹੁਣ ਤੈਨੂੰ ਮੈਂ ਸੂਹ ਕਰ ਦੇਣਾ ਆ। ਸੋ ਟਰੰਪ ਹੁਣਾਂ ਨੇ ਇਸ ਚੀਜ਼ ਦਾ ਵੀ ਜਿਹੜਾ ਬੁਰਾ ਮਨਾਉਂਦੇ ਹੋਏ ਇਹ ਐਲਾਨ ਕੀਤਾ ਵੀ ਹੁਣ ਉਸ ਨੂੰ ਜਿਹੜਾ ਉਹ ਸੂਹ ਕਰਨ ਜਾ ਰਹੇ ਆ, ਕਿਉਂਕਿ ਐਪਸਟੀਨ ਆਈਲੈਂਡ ਦੇ ਉੱਤੇ ਜਾਣ ਦੀ ਉਸ ਕਮੇਡੀਅਨ ਨੇ ਗੱਲ ਕੀਤੀ ਸੀਗੀ। ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਸੀ ਵੀ ਇੰਡੀਆ ਦਾ ਤੇ ਯੂਐਸ ਦਾ ਜੋ ਟ੍ਰੇਡ ਸਮਝੌਤਾ ਆ ਉਹ ਹੋ ਗਿਆ ਹੈਗਾ, ਜਿਹਦੇ ਵਿੱਚ ਅਮਰੀਕਾ ਨੇ ਇਹ ਕਿਹਾ ਆ ਵੀ ਜੋ ਰੈਸੀਪਰੋਕਲ ਟੈਰਿਫ ਆ ਉਹ ਹੁਣ 25% ਤੋਂ ਘਟਾ ਕੇ 18% ਤੱਕ ਲਾਇਆ ਜਾਊਗਾ। ਪਰ ਇੰਡੀਆ ਵਾਲੇ ਜੋ ਅਮਰੀਕਾ ਤੋਂ ਜਿੰਨਾ ਵੀ ਸਮਾਨ ਜਾਊਗਾ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਟੈਰਿਫ ਨਹੀਂ ਲਾਣਗੇ। $500 ਬਿਲੀਅਨ ਦੀ ਜਿਹੜੀ ਕਮਿਟਮੈਂਟ ਆ ਉਹ ਇੰਡੀਆ ਵੱਲੋਂ ਕੀਤੀ ਗਈ ਹੈਗੀ ਆ ਬਿਜ਼ਨਸ ਦੇ ਸੰਬੰਧ ਦੇ ਵਿੱਚ। ਹੁਣ ਇੰਡੀਆ ਵਾਲੇ ਕਹਿ ਰਹੇ ਆ ਵੀ ਸਾਡਾ ਤਾਂ ਹੁਣ ਟੈਰਿਫ ਜਿਹੜਾ ਪਾਕਿਸਤਾਨ, ਚਾਈਨਾ ਨਾਲੋਂ ਥੱਲੇ ਆ। ਇੰਡੀਆ ਤੇ 18% ਆ, ਚਾਈਨਾ ਤੇ 30 ਤੋਂ 35, ਪਾਕਿਸਤਾਨ ਤੇ 19, ਇੰਡੋਨੇਸ਼ੀਆ ਤੇ 19 ਤੇ ਵੀਅਤਨਾਮ ਦੇ ਉੱਤੇ 20% ਹੈਗਾ ਆ। ਸੋ ਪਹਿਲਾਂ ਟਰੰਪ ਉਹਨਾਂ ਨੇ ਵੀ ਕਿਹਾ ਵੀ ਮੇਰੀ ਮੋਦੀ ਹੁਣਾਂ ਨਾਲ ਗੱਲਬਾਤ ਹੋਈ ਆ, ਬਹੁਤ ਵਧੀਆ ਗੱਲਬਾਤ ਹੋਈ ਆ। ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਨੇ ਵੀ ਇਹ ਕਿਹਾ ਵੀ ਲਾਰਜੈਸਟ ਡੈਮੋਕ੍ਰੇਸੀ ਆ, ਸਾਡੇ ਲੋਕਾਂ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ। ਫਾਇਦਾ ਕਿੰਨਾ ਕੁ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ। ਕਹਿੰਦੇ ਵੀ $500 ਬਿਲੀਅਨ ਦਾ ਵਰਥ ਯੂਐਸ ਦੀ એનર્ਜੀ, ਟੈਕਨੋਲੋਜੀ, ਐਗਰੀਕਲਚਰ, ਕੋਲ ਤੇ ਹੋਰ ਪ੍ਰੋਡਕਟਸ ਅਮਰੀਕਾ ਨੇ ਖਰੀਦਣੇ ਆ। ਹੁਣ ਜਦੋਂ ਐਗਰੀਕਲਚਰ ਪ੍ਰੋਡਕਟਸ ਜੋ ਜਾਣੇ ਆ ਅਮਰੀਕਾ ਵੱਲੋਂ, ਉੱਥੇ ਅਮਰੀਕਾ ਵੱਲੋਂ ਜਾਣੇ ਆ, ਖਰੀਦਣੇ ਨਹੀਂ, ਤੇ ਉਹਦੇ ਵਿੱਚ ਫਿਰ ਐਗਰੀਕਲਚਰ ਜਿਹੜਾ ਖਾਸ ਕਰਕੇ ਜਿਹੜੇ ਕਿਸਾਨ ਵਰਗ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਤੇ ਜਦੋਂ ਅਮਰੀਕਾ ਤੋਂ ਉੱਥੇ ਮੱਕੀ ਜਾਣੀ ਆ ਉਹਦੇ ਤੇ ਕੋਈ ਟੈਕਸ ਨਹੀਂ ਹੋਣਾ ਤੇ ਨੈਚੁਰਲੀ ਉਹਦੀ ਪ੍ਰਾਈਸ ਘੱਟ ਹੋਣੀ ਆ, ਤੇ ਫਿਰ ਉੱਥੇ ਲੋਕਲ ਜਿਹੜੀ ਇੰਡੀਆ ਦੀ 70% ਜਿਹੜੀ ਇਕਨੋਮੀ ਆ ਉਹ ਐਗਰੀਕਲਚਰ ਤੇ ਡਿਪੈਂਡ ਕਰਦੀ ਹੈਗੀ ਆ। ਸੋ ਉਹ ਲੋਕਾਂ ਦਾ ਜਿਹੜਾ ਕੀ ਬਣੂਗਾ ਜਾਂ ਸੋ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਅੱਜ ਦੀ ਡੇਟ ਦੇ ਵਿੱਚ ਦੋਨੋਂ ਪਾਸੇ, ਇੱਧਰ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਵੀ ਤੇ ਉੱਧਰ ਮੋਦੀ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਵੀ ਉਹ ਖੁਸ਼ ਹੈਗੇ ਆ ਵੀ ਇਹ ਡੀਲ ਬਣ ਗਈ ਜੀ। ਟਰੰਪ ਉਹਨਾਂ ਨੇ ਇਸ ਦੇ ਵਿੱਚ ਕਿਹਾ ਵੀ ਜਿਹੜੇ ਰਸ਼ੀਅਨ ਆਇਲ ਖਰੀਦਣਾ ਹੈ ਬੰਦ ਕਰ ਦਿੱਤਾ ਆ। ਇਹਦੇ ਕਰਕੇ ਜਿਹੜੀ ਮੇਨ ਸੈਂਟਰਲ ਕੰਡੀਸ਼ਨ ਇਸ ਦੇ ਵਿੱਚ ਰੱਖੀ ਗਈ ਸੀ, ਟੈਰਿਫ ਦੇ ਵਿੱਚ ਜਿਹੜੀ ਕੰਸੈਸ਼ਨ ਇਹਨਾਂ ਨੂੰ ਦਿੱਤੀ ਜਿਹੜੀ ਉਹ ਗਈ ਹੈਗੀ ਆ। ਸੋ ਇਹ ਹੁਣ ਇਹ ਪਹਿਲੋਂ ਵੀ ਇੱਕ ਵਾਰੀ ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਸੀਗਾ ਵੀ ਇਹਨਾਂ ਨੇ ਕਾਫੀ ਤੇਲ ਖਰੀਦਣਾ ਘਟਾ ਦਿੱਤਾ ਹੈਗਾ ਆ, ਪਰ ਉਹ ਬਾਅਦ ਦੇ ਵਿੱਚ ਇਹਨਾਂ ਦੇ ਆਪਣੇ ਮੰਤਰੀ ਕਹੀ ਜਾਂਦੇ ਸੀ ਨਹੀਂ ਅਸੀਂ ਤੇਲ ਖਰੀਦੀ ਜਾਂਦੇ ਹੈਗੇ ਆ। ਹੁਣ ਇਹ ਕੀ ਵਾਕਿਆ ਹੀ ਇਹਨਾਂ ਨੇ ਹਰਜੋਤ ਸਿੰਘ ਜੀ ਬੰਦ ਕਰ ਦਿੱਤਾ ਆ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਪਰ ਦੋਨਾਂ ਹੀ ਮੁਲਕਾਂ ਦੇ ਲੀਡਰਸ ਨੇ ਕਨਫਰਮ ਕੀਤਾ ਵੀ ਹਾਂ ਸਾਡੀ ਗੱਲਬਾਤ ਹੋਈ ਆ, ਟ੍ਰੇਡ ਡੀਲ ਦੇ ਉੱਤੇ ਇੱਕ ਹਿਸਾਬ ਦੇ ਨਾਲ ਸਮਝੌਤਾ ਹੋਇਆ ਆ। ਕਈ ਮਹੀਨੇ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਜਿਹੜੀ ਉਹ ਗਈ ਆ। ਮੋਦੀ ਨੇ ਜੇ ਐਗਰੀਕਲਚਰ ਖੇਤਰ ਅਮਰੀਕਾ ਦੇ ਲਈ ਜਿਹੜਾ ਖੋਲ੍ਹ ਦਿੱਤਾ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਤਾਂ ਉੱਥੋਂ ਦੇ ਐਗਰੀਕਲਚਰ ਖੇਤਰ ਦੀ ਜੇ ਤਬਾਹੀ ਹੁੰਦੀ ਆ ਤਾਂ ਮੋਦੀ ਬਚਦਾ ਨਹੀਂ।
ਕਹਿਣ ਦਾ ਭਾਵ ਵੀ ਉਹਦੀ ਪੋਲੀਟੀਕਲ ਜਿਹੜੀ ਲਾਈਫ ਆ ਉਹ ਛੋਟੀ ਇਸ ਕਰਕੇ ਜਿਹੜੀ ਹੋ ਜਾਊਗੀ ਵੀ ਖੇਤੀ ਪ੍ਰਧਾਨ ਸੂਬੇ ਤੇ ਮੁਲਕ ਆ ਤੇ ਉਹਦੇ ਵਿੱਚ ਜੇ ਉਹ ਮਾਰਕੀਟ ਡੈਡ ਹੁੰਦੀ ਆ ਤਾਂ ਕੰਮ ਬਹੁਤ ਖਰਾਬ ਆ। ਜਾਂ ਅਨਲੈਸ ਹਰਜੋਤ ਸਿੰਘ ਜੀ ਇਹ ਵੀ ਐਂਗਲ ਹੈਗਾ ਆ ਵੀ ਜਿੱਦਾਂ ਅਡਾਨੀ ਹੁਣਾਂ ਦੇ ਉਲਟ ਵਾਰੰਟ ਜਾਰੀ ਸੀਗੇ। ਜਦੋਂ ਵਾਰੰਟ ਜਾਰੀ ਉਸ ਨੂੰ ਮੁਹੱਈਆ ਕਰਾਉਣ ਦੇ ਵਿੱਚ, ਉਸ ਨੂੰ ਵਾਰੰਟ ਸਰਵ ਕਰਨ ਦੇ ਵਿੱਚ ਭਾਰਤੀ ਸਰਕਾਰ ਨੇ ਮਦਦ ਨਹੀਂ ਕੀਤੀ, ਤਾਂ ਇੱਥੋਂ ਦੀ ਅਦਾਲਤ ਨੇ ਕਿਹਾ ਵੀ ਅਸੀਂ ਈਮੇਲ ਦੇ ਜ਼ਰੀਏ ਘੱਲ ਦਿੰਦੇ ਹਾਂ। ਉਸ ਦੇ ਵਿੱਚ ਵੀ ਆਨਾਕਾਨੀ ਜਿਹੜੀ ਹੋਈ। ਇਹ ਅਦਾਨੀ ਵਗੈਰਾ ਨੂੰ ਜਾਂ ਉਹਦੇ ਜਿਹੜਾ ਓਵਰਆਲ ਜੋ ਖੇਤੀ ਕਾਨੂੰਨਾਂ ਦੇ ਜ਼ਰੀਏ ਹਰਜੋਤ ਸਿੰਘ ਜੀ ਕਾਰਪੋਰੇਟ ਮਾਡਲ ਉੱਥੇ ਲਿਆਉਣਾ ਚਾਹੁੰਦਾ ਸੀ ਮੋਦੀ, ਇਹ ਡੀਲ ਦੇ ਜ਼ਰੀਏ ਮੈਨੂੰ ਲੱਗਦਾ ਉਹ ਚੀਜ਼ ਲਾਗੂ ਕਰਵਾ ਦਿੱਤੀ ਜਿਹੜੀ ਉਹ ਜਾਣੀ ਹੈਗੀ ਆ। ਸੋ ਜਿਹੜੇ ਪੰਜਾਬ ਦੇ ਵੱਸ ਦੇ ਪੰਜਾਬੀ ਜਿਹੜੇ ਹੈਗੇ ਨੇ ਉੱਥੇ ਜਿਹੜੇ ਕਿਸਾਨ ਨੇ, ਉਹਨਾਂ ਨੂੰ ਆਪਣੇ ਜਿਹੜਾ ਗਵਾਂਢੀ ਹੁਣ ਉੱਥੇ ਦਾ ਆ ਜਿਹੜਾ ਪਾਕਿਸਤਾਨ ਵਾਲੇ ਪਾਸੇ ਵਾਹਗਾ ਅਟਾਰੀ ਬਾਰਡਰ ਆ, ਉਹ ਖੋਲਣ ਦੀ ਮੰਗ ਕਰਨੀ ਚਾਹੀਦੀ ਵੀ ਭਾਈ ਸਾਨੂੰ ਓਪਨ ਮਾਰਕੀਟ ਕਰਕੇ ਦਿਓ, ਜਾਂ ਕੁਛ ਇਦਾਂ ਦਾ ਸਮਾਨ ਜਿਹੜਾ ਉਹ ਹੁਣ ਉਗਾਉਣ ਦੇ ਬਾਰੇ ਇਹਨਾਂ ਨੂੰ ਸੋਚਣਾ ਚਾਹੀਦਾ ਉੱਥੇ ਵਾਲਿਆਂ ਨੂੰ, ਵੀ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਉਹ ਜਾ ਸਕੇ ਤੇ ਇੱਥੇ ਜਿਹੜੀ ਚੀਜ਼ ਘੱਟ ਹੁੰਦੀ ਆ ਉਹ ਉੱਥੇ ਉਗਾਈ ਜਾਵੇ ਤੇ ਉਸ ਨੂੰ ਜਿਹੜਾ ਇੱਥੇ ਵੇਚਿਆ ਜਾਵੇ। ਕਿਉਂਕਿ ਵੱਡੇ ਪੱਧਰ ਦੇ ਉੱਤੇ ਤਬਦੀਲੀ ਜਿਹੜੀ ਉਹ ਆ ਜਾਊਗੀ ਜੇ ਇਹ ਗੱਲ ਵਾਕਿਆ ਹੀ ਐਗਰੀਕਲਚਰ ਖੇਤਰ ਨੂੰ ਜਿਹੜੀ ਖੋਲਣ ਵਾਲੀ ਜਿਹੜੀ ਗੱਲ ਆ 0% ਟੈਰਿਫ ਜੇ ਉਹਦੇ ਉੱਤੇ ਆ ਰਿਹਾ ਅਮਰੀਕਾ ਦੇ ਸਮਾਨ ਦੇ ਉੱਤੇ, ਤਾਂ ਉੱਥੇ ਦੀ ਖੇਤੀਬਾੜੀ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਅਸਰ ਪੈਣ ਜਾ ਰਿਹਾ ਆ ਤੇ ਉੱਥੋਂ ਦੇ ਕਿਸਾਨਾਂ ਨੂੰ ਇਸ ਦੇ ਉੱਤੇ ਜਿਹੜਾ ਉਹ ਜ਼ੋਰ ਲਾਉਣਾ ਪੈਣਾ ਹੈ, ਕਰਨਾ ਪੈਣਾ ਵੀ ਕੀ ਹੋਊਗਾ। ਹੋ ਸਕਦਾ ਹਰਜੋਤ ਸਿੰਘ ਜੀ ਇਸ ਦੇ ਉਲਟ ਐਜੀਟੇਸ਼ਨ ਪ੍ਰੋਟੈਸਟ ਵਗੈਰਾ ਵੀ ਜਿਹੜੇ ਉਹ ਹੋ ਸਕਦੇ ਆ। ਮੋਦੀ ਹੁਣਾਂ ਨੂੰ ਮੁੜ ਵਿਚਾਰ ਕਰਨ ਦੇ ਲਈ, ਖਾਸ ਕਰਕੇ ਖੇਤੀਬਾੜੀ ਵਾਲੇ ਖੇਤਰ ਨੂੰ ਖੋਲਣ ਦੇ ਲਈ ਉਹ ਉਸ ਦੇ ਉੱਤੇ ਉਸ ਨੂੰ ਮੁੜ ਵਿਚਾਰ ਜਿਹੜਾ ਉਹ ਕਰਨਾ ਪੈ ਸਕਦਾ ਹੈਗਾ। ਜੀ। ਅਗਲੀ ਖਬਰ ਵੱਲ ਚਲੀਏ। ਇਹ ਲੋਕਲ ਆ ਰਹੀ ਹੈਗੀ ਆ ਕੈਲੀਫੋਰਨੀਆ ਦੇ ਲੌਂਗ ਬੀਚ ਵਿੱਚ ਇੱਕ ਕੈਥੋਲਿਕ ਸਕੂਲ ਜੋ ਕਮਿਊਨਿਟੀ ਸਕੂਲ ਸੀਗਾ, ਉਸ ਨੂੰ ਵੈਂਡਲਸ ਨੇ ਟਰੈਸ਼ ਕਰ ਦਿੱਤਾ। ਕਹਿੰਦੇ ਵੀ ਉੱਥੇ ਜੋ ਮੈਰੀ ਦਾ ਵੀ ਇੱਕ ਸਟੈਚੂ ਸੀ ਉਸ ਨੂੰ ਵੀ ਵਰਜਨ ਮੈਰੀ ਦਾ ਤੋੜ ਦਿੱਤਾ ਗਿਆ। ਸੋ ਪ੍ਰਿੰਸੀਪਲ ਸਾਇਰਲ ਕਰੂਜ਼ ਉਹਨਾਂ ਨੇ ਕਿਹਾ ਵੀ ਅਸੀਂ ਪ੍ਰੇ ਕਰ ਰਹੇ ਹਾਂ ਆਪਣੇ ਸਕੂਲ ਦੇ ਲੱਗੇ ਲਈ ਤਾਂ ਕਿ ਜੋ ਇਹ ਸੇਫ ਰਹੇ, ਆਉਣ ਵਾਲੇ ਸਮੇਂ 'ਚ ਇਦਾਂ ਦਾ ਨਾ ਵਾਪਰੇ। ਡੈਮੇਜ ਬਹੁਤ ਜ਼ਿਆਦਾ ਸੀ। ਲੌਂਗ ਬੀਚ ਪੋਸਟ ਰਿਪੋਰਟ ਕਰ ਰਹੀ ਆ ਜੋ ਸਟੈਚੂ ਸੀ ਉਹ ਟੈਨਸ ਐਂਡ ਥਾਊਜ਼ੈਂਡਸ ਆਫ ਡਾਲਰ ਦਾ ਸੀਗਾ। ਇਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਰਿਲੀਜੀਅਸ ਆਈਟਮ ਸੀਗੀਆਂ ਜੋ ਕਹਿੰਦੇ ਸਿੰਪਲੀ ਪ੍ਰਾਈਸਲੈਸ ਆ, ਜਿਨ੍ਹਾਂ ਦਾ ਨੁਕਸਾਨ ਕੀਤਾ ਗਿਆ ਹੈਗਾ। ਸੋ ਇਹ ਉੱਥੇ ਸਕੂਲ ਦੇ ਵਿੱਚ ਕਿਸੇ ਵੱਲੋਂ ਇਦਾਂ ਦੀ ਜਿਹੜੀ ਸ਼ਰਾਰਤ ਆ ਉਹ ਕੀਤੀ ਗਈ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਭਾਰਤੀ ਮੂਲ ਦਾ ਇੱਕ ਸ਼ਿਵਮ ਨਾਂ ਦਾ ਜਿਹੜਾ ਬੰਦਾ ਆ, ਉਸ ਦੇ ਉਲਟ ਇੰਡਾਈਟਮੈਂਟ ਦਰਜ ਕੀਤੀ ਗਈ ਆ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਹਿਊਮਨ ਟ੍ਰੈਫਿਕਿੰਗ, ਸਮਗਲਿੰਗ ਕਰਾਉਂਦਾ ਸੀਗਾ ਲੋਕਾਂ ਨੂੰ ਕੈਨੇਡਾ ਤੋਂ ਅਮਰੀਕਾ 'ਚ ਬਾਰਡਰ ਟਪਾਉਣ ਦੀ। ਇਹ ਜਿਹੜਾ ਭਾਰਤੀ ਮੂਲ ਦਾ ਜਿਹੜਾ ਉਹ ਬੰਦਾ, ਕਹਿੰਦੇ ਵੀ ਆਪਣੇ ਪ੍ਰਾਈਵੇਟ ਫਾਈਨੈਂਸ਼ੀਅਲ ਗੇਨ ਦੇ ਲਈ ਜਿਹੜੇ ਏਲੀਅਨਸ ਆ ਉਹਨਾਂ ਨੂੰ, ਲੋਕਾਂ ਨੂੰ ਬੇਸਿਕਲੀ ਇੱਥੇ ਲੈ ਕੇ ਆਉਂਦਾ ਸੀ। ਸੋ 4 ਦੋਸ਼ ਇਸ ਦੇ ਉੱਤੇ ਆਇਦ ਕੀਤੇ ਗਏ ਹੈਗੇ ਆ। 22 ਸਾਲਾਂ ਦਾ ਜਿਹੜਾ ਇਹ ਦੇਖ ਲਓ ਮੁੰਡਾ ਆ, ਸਿਟੀਜ਼ਨ ਆ, ਤੇ ਕਹਿੰਦੇ ਵੀ ਇਹ ਸਕੀਮ ਸੀਗੀ ਇਹ ਸਮਗਲ ਕਰਨ ਦੇ ਲਈ ਇੰਡੀਅਨ ਨੈਸ਼ਨਲਸ ਨੂੰ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਜਿਹੜੀ ਉਹ ਕਰਾਉਣ ਦੇ ਲਈ। ਨਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਜਿਹੜੀ ਫੈਡਰਲ ਗ੍ਰੈਂਡ ਜਿਊਰੀ ਆ, ਉਹਨਾਂ ਨੇ ਬੀਤੇ ਜਿਹੜੇ ਬੁੱਧਵਾਰ ਆ ਇਸ ਦੇ ਉਲਟ ਇੰਡਾਈਟਮੈਂਟ ਆ ਉਹ ਦਰਜ ਕਰਾਈ ਆ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਸ਼ਿਵਮ ਕਹਿੰਦੇ ਵੀ ਉਸਨੇ ਜਨਵਰੀ ਤੋਂ ਜੂਨ ਦੇ ਦਰਮਿਆਨ 2025 ਚ ਪਿਛਲੇ ਸਾਲ ਇਹ ਆਪਣੇ ਜਿਹੜੇ ਆਪਰੇਸ਼ਨ ਆ ਉਹ ਚਲਾਏ। ਯਾਦ ਹੋਣਾ ਹਰਜੋਤ ਸਿੰਘ ਜੀ, ਉਦੋਂ ਬੜੇ ਲੋਕ ਕਰਦੇ ਰਹੇ ਆ, ਵੀਡੀਓ ਬਣੀਆਂ ਪਾਉਂਦੇ ਸੀ ਆਨਲਾਈਨ ਵੀ ਲੈ ਜੀ ਇਧਰੋਂ ਆ ਪਾਰ ਕਰਾਤਾ, ਆ ਭਾਜੀ ਨੂੰ ਕਾਲ ਕਰੋ, ਇਦਾਂ ਕਰੋ, ਉਦਾਂ ਕਰੋ, ਤੇ ਇਵੈਂਚੁਅਲੀ ਸਾਰੇ ਜਿਹੜੇ ਉਹ ਹੌਲੀ ਹੌਲੀ ਹੁਣ ਇਹ ਫਰਡ ਹੋ ਰਹੇ ਆ। ਸੋ ਕਹਿੰਦੇ ਵੀ ਇਹ ਕੋਆਰਡੀਨੇਟ ਕਰਾਉਂਦਾ ਸੀਗਾ ਇਲੀਗਲ ਟਰਾਂਸਪੋਰਟ ਇੰਡੀਵਿਜੂਅਲਸ ਦਾ US ਤੇ ਕੈਨੇਡਾ ਬਾਰਡਰ ਦੇ ਥਰੂ ਕਲਿੰਟਨ ਕਾਉਂਟੀ ਨਿਊਯਾਰਕ ਦੇ ਵਿੱਚ। ਜਨਵਰੀ 2025 ਦੇ ਵਿੱਚ ਬਾਰਡਰ ਪੈਟਰੋਲ ਏਜੰਟ ਨੇ ਜਿਹੜੀਆਂ 2 ਗੱਡੀਆਂ ਜੋ ਕਿ ਅੱਗੇ ਪਿੱਛੇ ਜਿਹੜੀਆਂ ਉਹ ਚੱਲ ਰਹੀਆਂ ਸੀ US ਕੈਨੇਡਾ ਬਾਰਡਰ ਦੇ ਨਜ਼ਦੀਕ, ਉਹਨਾਂ ਦਾ ਜਿਹੜਾ ਉਹਨਾਂ ਨੂੰ ਸ਼ੱਕ ਜਦੋਂ ਪਿਆ ਉਹ ਦੌੜਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਫਿਰ ਜਿਹੜੀਆਂ ਉਹਨਾਂ ਨੇ ਫੜ ਲਈਆਂ ਸੀਗੀਆਂ। ਉਹਨਾਂ ਗੱਡੀਆਂ ਦੇ ਵਿੱਚ 12 ਜਾਣੇ ਸੀਗੇ ਜਿਨ੍ਹਾਂ ਨੂੰ ਬਾਰਡਰ ਟਪਾ ਕੇ ਅਮਰੀਕਾ ਦੇ ਵਿੱਚ ਦਾਖਲ ਜਿਹੜਾ ਉਹ ਕਰਾਇਆ ਗਿਆ ਸੀ। WhatsApp ਮੈਸੇजेस ਜਿਹੜੇ ਆ ਉਹ ਸ਼ਿਵਮ ਦੇ ਨਾਲ
ਉਹਨਾਂ ਨੇ ਟੈਲੀ ਜਿਹੜੇ ਉਹ ਕੀਤੇ ਤੇ ਹੁਣ ਜਿਹੜਾ ਇਸ ਨੂੰ ਇੰਡਾਈਟਮੈਂਟ ਇਹਨਾਂ ਦੋਸ਼ਾਂ ਦੇ ਵਿੱਚ ਦੋਸ਼ ਇਹਦੇ ਉਲਟ ਆਇਦ ਕਰ ਦਿੱਤੇ ਗਏ। ਕਹਿੰਦੇ ਵੀ ਜੇ ਇਹ ਦੋਸ਼ੀ ਪਾਇਆ ਗਿਆ 10 ਸਾਲ ਦੀ ਸਜ਼ਾ ਹਰ ਇੱਕ ਕਾਊਂਟ ਦੇ ਲਈ ਹੋਊਗੀ। ਸੋ ਜੇ ਚਾਰਾਂ 'ਚ ਦੋਸ਼ੀ ਪਾਇਆ ਗਿਆ ਤਾਂ 40 ਸਾਲ ਦੀ ਸਜ਼ਾ ਜਿਹੜੀ ਆ ਉਹ ਇਸ ਨੂੰ ਹੋ ਸਕਦੀ ਹੈਗੀ ਆ। ਪਿਛਲੇ ਵੀਕਐਂਡ ਦੇ ਦੌਰਾਨ ਹਾਈਵੇ 99 ਦੇ ਉੱਤੇ ਟੁਲੈਰੀ ਦੇ ਲਾਗੇ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ, ਜਿਹਦੇ ਵਿੱਚ 59 ਕਾਰਾਂ 59 ਵਹੀਕਲਸ ਪਾਈਲ ਅਪ ਹੋਈਆਂ। ਕਾਰਨ ਕੀ ਸੀ? ਫੌਗੀ ਕੰਡੀਸ਼ਨ ਸੀ, ਬਹੁਤ ਜ਼ਿਆਦਾ ਫੌਗ ਪਈ ਹੋਈ ਸੀ। ਇਹ ਤੀਜਾ ਮੇਜਰ ਐਕਸੀਡੈਂਟ ਹਾਈਵੇ 99 ਜਾਂ ਹਾਈਵੇ 50 ਦੇ ਉੱਤੇ ਸੀਗਾ, ਲਾਗੇ ਜੇ ਦੱਸਿਆ ਜਾਵੇ। ਬੇਕਰਸਫੀਲਡ ਤੋਂ 40 ਮੀਲ ਨਾਰਥ ਟੁਲੈਰੀ ਕਾਉਂਟੀ ਦੇ ਵਿੱਚ ਇਹ ਐਕਸੀਡੈਂਟ ਵਾਪਰਿਆ, ਜਦ ਕਿ ਉੱਥੇ ਦੀ ਜੋ ਵਿਜ਼ੀਬਿਲਿਟੀ ਸੀਗੀ ਜਦੋਂ ਧੁੰਦ ਪੈਂਦੀ ਆ, ਉਹ 150 ਫੁੱਟ ਤੋਂ ਲੈ ਕੇ 200 ਫੁੱਟ ਤੱਕ ਸੀਗੀ। ਤੇ ਦੋਨਾਂ ਪਾਸਿਆਂ ਨੂੰ ਜੋ ਇਹ ਟ੍ਰੈਫਿਕ ਸੀਗਾ ਉਹ ਬੰਦ ਰਿਹਾ ਲਗਭਗ 7-8 ਘੰਟੇ। ਸੋ ਬਹੁਤ ਜ਼ਿਆਦਾ ਜਿਹੜਾ ਲੋਕਾਂ ਨੂੰ ਡਾਇਵਰਟ ਕਰਨਾ ਪਿਆ। ਸੋ ਹਜੇ ਵੀ ਕਈ ਵਾਰੀ ਸਨੋ ਪੈ ਜਾਂਦੀ ਆ ਸੈਂਟਰਲ ਵੈਲੀ ਦੇ, ਫੌਗ ਹੋ ਜਾਂਦੀ ਬਹੁਤ ਜ਼ਿਆਦਾ ਸੈਂਟਰਲ ਵੈਲੀ ਦੇ ਵਿੱਚ। ਸੋ ਜਿੰਨੇ ਵੀ ਡਰਾਈਵਰ ਆ ਧਿਆਨ ਰੱਖੋ, ਜੇ ਜ਼ਿਆਦਾ ਜ਼ਰੂਰਤ ਆ ਤਦ ਹੀ ਜਾਓ, ਨਹੀਂ ਤਾਂ ਰਾਤ ਨੂੰ ਤੇ ਸਵੇਰੇ ਜਿਹੜੀ ਧੁੰਦ ਆ ਉਹ ਕਾਫੀ ਜ਼ਿਆਦਾ ਹੁੰਦੀ ਹੈ। ਜੀ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਅੱਜ ਨੈਸ਼ਨਲ ਗਾਰਡ, ਕੈਲੀਫੋਰਨੀਆ ਨੈਸ਼ਨਲ ਗਾਰਡ ਤੇ CHP ਦੇ ਲੀਡਰਸ ਆ ਉਹਨਾਂ ਦੇ ਨਾਲ ਮਿਲ ਕੇ ਇਹ ਦੱਸਿਆ ਵੀ 2021 ਤੋਂ ਲੈ ਕੇ ਹੁਣ ਤੱਕ ਕੈਲੀਫੋਰਨੀਆ ਨੇ ਘੱਟੋ ਘੱਟ $500 ਮਿਲੀਅਨ, $500 ਬਿਲੀਅਨ ਵਰਥ ਜਿਹੜੀ ਫੈਂਟਨਲ ਆ ਉਹਨਾਂ ਨੂੰ ਹੁਣ ਤੱਕ ਜ਼ਬਤ ਜਿਹੜਾ ਉਹ ਕੀਤਾ ਹੈਗਾ ਆ। ਸੋ ਇਸ ਦੇ ਬਾਰੇ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਆ ਗੈਵਿਨ ਨਿਊਸਮ ਆ ਉਹਨਾਂ ਨੇ ਅੱਜ ਜਾਣਕਾਰੀ ਜਿਹੜੀ ਉਹ ਦਿੱਤੀ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਕੈਲੀਫੋਰਨੀਆ ਨੈਸ਼ਨਲ ਗਾਰਡ ਨੇ 5 ਮਿਲੀਅਨ ਪਿਲਸ ਜਿਨ੍ਹਾਂ ਦੇ ਵਿੱਚ ਫੈਂਟਨਲ ਸੀਗੀ, ਜਿਨ੍ਹਾਂ ਦੀ ਸਟਰੀਟ ਵੈਲਿਊ $506.6 ਮਿਲੀਅਨ ਮੰਨੀ ਜਿਹੜੀ ਉਹ ਜਾਂਦੀ ਆ। ਹੁਣ ਤੱਕ 34,357 ਪਾਊਂਡ ਫੈਂਟਨਲ 2021 ਤੋਂ ਲੈ ਕੇ ਕੈਲੀਫੋਰਨੀਆ ਦੇ ਲਾ ਐਨਫੋਰਸਮੈਂਟ ਏਜੰਸੀਜ਼ ਨੇ ਹੁਣ ਤੱਕ ਜਿਹੜਾ ਉਹ ਸੀਜ਼ ਕੀਤਾ ਹੈਗਾ ਆ। ਉਹਨਾਂ ਨੇ ਕਿਹਾ ਵੀ ਜਿਹੜੇ ਡਰੱਗ ਕਾਰਟਲਸ ਆ ਮੈਕਸੀਕੋ ਤੋਂ, ਉਹ ਜੋ ਇੱਥੇ ਅਮਰੀਕਾ ਦੇ ਵਿੱਚ ਫਾਇਰ ਆਰਮਸ, ਕੈਸ਼ ਤੇ ਇਹ ਜੋ ਲੈ ਕੇ ਆ ਰਹੇ ਆ, ਉਸ ਨੂੰ ਰੋਕਣ ਦੇ ਵਿੱਚ ਇਹਨਾਂ ਨੇ ਵੱਡੀ ਕਾਮਯਾਬੀ ਜਿਹੜੀ ਉਹ ਹਾਸਲ ਕੀਤੀ ਆ। ਮੇਜਰ ਜਨਰਲ ਮੈਟ ਬੀਵਰਸ ਜਿਹੜੇ ਐਡਜੰਕਟ ਜਨਰਲ ਨੇ, ਇੰਚਾਰਜ ਨੇ ਕੈਲੀਫੋਰਨੀਆ ਨੈਸ਼ਨਲ ਗਾਰਡ ਨੇ, ਉਹਨਾਂ ਨੇ ਕਿਹਾ ਵੀ ਪੋਰਟ ਆਫ ਐਂਟਰੀਜ਼ ਦੇ ਉੱਤੇ ਇਹ ਜਿਹੜੇ ਸੀਜ਼ਰ ਐਫਰਟਸ ਆ ਉਹ ਸਭ ਤੋਂ ਜ਼ਿਆਦਾ ਕੀਤੇ ਗਏ ਆ। ਇਸ ਦੇ ਨਾਲ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਤੇ LA ਤੇ ਲੌਂਗ ਬੀਚ ਦੇ ਜਿਹੜੇ ਬੰਦਰਗਾਹਾਂ, ਪੋਰਟਸ ਆ, ਉਹਨਾਂ ਉੱਤੇ ਵੀ ਇਹਨਾਂ ਨੇ ਇਹ ਜਿਹੜੀਆਂ ਫੈਂਟਨਲ ਦੇ ਨਾਲ ਲੈਸ ਗੋਲੀਆਂ ਤੇ ਇਹ ਡਰੱਗ ਆ ਜਿਹੜੇ ਉਸ ਨੂੰ ਰੋਕਿਆ ਜਿਹੜਾ ਉਹ ਹੈਗਾ ਆ। ਸੋ ਅੱਜ ਜਿਹੜੀ ਲੰਮੀ ਚੌੜੀ ਇਹਨਾਂ ਨੇ 45 ਮਿੰਟ ਦੀ ਨਿਊਜ਼ ਕਾਨਫਰੰਸ ਸੈਨ ਡਿਏਗੋ ਦੇ ਵਿੱਚ ਇਹੀ ਦੱਸਣ ਬਾਰੇ ਜਿਹੜੀ ਉਹ ਦੱਸੀ ਸੀਗੀ। ਪਰ ਉਸ ਦੇ ਨਾਲ ਉਹਨਾਂ ਨੇ LA ਦੇ ਵਿੱਚ ਫਾਇਰਸ ਨੂੰ 1 ਸਾਲ ਹੋਇਆ, ਰੀਬਿਲਡਿੰਗ ਐਫਰਟ, ਮਿਨੀਐਪੋਲਿਸ ਦੇ ਵਿੱਚ ਇਮੀਗ੍ਰੇਸ਼ਨ ਏਜੰਟਸ ਆ ਉਹਨਾਂ ਨੂੰ ਲੈ ਕੇ ਵੀ ਜਿਹੜੀ ਉਹ ਚਰਚਾ ਇਸ ਦੇ ਵਿੱਚ ਕੀਤੀ ਹੈਗੀ ਆ। DHS ਦੇ ਨਾਲ ਸੰਬੰਧਿਤ ਹਰਜੋਤ ਸਿੰਘ ਜੀ ਅਗਲੀ ਖਬਰ ਕਰਦੇ ਜਾਈਏ। ਕ੍ਰਿਸਟੀ ਨੋਇਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਆ ਉਹਨਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਆ ਵੀ ਸਾਰੇ ਹੀ ਜਿਹੜੇ ਇਮੀਗ੍ਰੇਸ਼ਨ ਦੇ ਏਜੰਟਸ ਆ, ਆਈਸ ਦੇ ਏਜੰਟ, ਫੈਡਰਲ ਏਜੰਟਸ ਆ, ਉਹਨਾਂ ਸਾਰਿਆਂ ਨੂੰ ਹੁਣ ਬੋਡੀ ਕੈਮਰੇ ਜਿਹੜੇ ਉਹ ਦਿੱਤੇ ਜਿਹੜੇ ਉਹ ਜਾਣਗੇ, ਤਾਂ ਜੋ ਜਿਸ ਤਰੀਕੇ ਦੇ ਨਾਲ ਵੀ ਜੋ ਕੁਝ ਵੀ ਉਹ ਲੋਕਾਂ ਦੇ ਨਾਲ ਹੋ ਰਿਹਾ, ਜਿੱਦਾਂ ਦਾ ਵੀ ਉਹਨਾਂ ਦਾ ਰਵੱਈਆ ਆ, ਉਹਨਾਂ ਕੈਮਰਿਆਂ ਦੇ ਵਿੱਚ ਕੈਦ ਜਿਹੜਾ ਉਹ ਹੁੰਦਾ ਰਵੇ। ਤੇ ਕਹਿੰਦੇ ਵੀ ਜੇ ਫੰਡਿੰਗ ਨੇ ਅਲਾਓ ਕੀਤਾ ਇਵੈਂਚੁਅਲੀ ਤਾਂ ਅਸੀਂ ਮੁਲਕ ਭਰ ਦੇ ਵਿੱਚ ਸਾਰੇ ਹੀ ਫੈਡਰਲ ਏਜੰਟਸ ਆ ਉਹਨਾਂ ਨੂੰ ਬੋਡੀ ਕੈਮਰਾਜ਼ ਜਿਹੜੇ ਉਹ ਲਾਵਾਂਗੇ। ਡੈਮੋਕ੍ਰੇਟਸ ਦੀ ਇੱਕ ਮੰਗ ਸੀਗੀ ਗਵਰਨਮੈਂਟ ਸ਼ਟਡਾਊਨ ਨੂੰ ਬਹਾਲ ਕਰਨ ਦੇ ਲਈ ਵੀ ਬੋਡੀ ਕੈਮਰਾਜ਼ ਜਿਹੜੇ ਆ ਫੈਡਰਲ ਏਜੰਟਸ ਦੇ ਜਿਹੜੇ ਉਹ ਲਗਾਏ ਜਾਣ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਲਾਅ ਬਣਾਇਆ ਗਿਆ ਸੀ, ਜਿਹਦੇ ਮੁਤਾਬਕ ਜੋ ਫੈਡਰਲ ਲਾ ਐਨਫੋਰਸਮੈਂਟ ਆਫੀਸਰਸ ਆ ਉਹਨਾਂ ਨੂੰ ਬੈਨ ਕੀਤਾ ਗਿਆ ਵੀ ਉਹ ਕਿਸੇ ਤਰ੍ਹਾਂ ਦਾ ਵੀ ਮਾਸਕ ਵਗੈਰਾ ਨਹੀਂ ਪਾ ਸਕਦੇ ਜਦੋਂ ਡਿਊਟੀ ਤੇ ਹੈਗੇ ਆ। ਪਰ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਨੇ ਉਹ ਕਿਹਾ ਵੀ ਹੁਣ ਅਸੀਂ ਇਹਨੂੰ ਐਨਫੋਰਸ ਨਹੀਂ ਕਰਾਂਗੇ। ਪੁਲਿਸ ਚੀਫ ਜਿਮ ਮੈਕਡੋਨਲਡ ਜੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਆਲਰੇਡੀ ਫਰਸਟ੍ਰੇਟਡ ਆ ਕਿ ਜਿਸ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਐਨਫੋਰਸਮੈਂਟ ਹੋ ਰਹੀ ਆ, ਉਹ ਜਿਸ ਹਿਸਾਬ ਨਾਲ ਹੈਂਡਲ ਕਰਦੇ ਆ, ਤੇ ਜਦੋਂ ਇੱਕ ਆਰਮਡ ਏਜੰਸੀ ਦੂਜੀ ਆਰਮਡ ਏਜੰਸੀ ਦੇ ਕੋਲ ਜਾਂਦੀ ਆ ਤੇ ਅਸੀਂ ਕਿਸੇ ਤਰ੍ਹਾਂ ਦਾ ਕਨਫਲਿਕਟ ਪੈਦਾ ਨਹੀਂ ਕਰ ਸਕਦੇ ਹੈਗੇ। ਸੋ ਬੈਨ ਜਿਹੜਾ ਫੇਸ ਕਵਰਿੰਗ ਦਾ, ਇਹ ਨਵਾਂ ਜੋ ਲਾਅ ਪਾਸ ਹੋਇਆ ਸੀ ਕੈਲੀਫੋਰਨੀਆ 'ਚ, ਨੋ ਸੀਕ੍ਰੇਟ ਪੁਲਿਸ ਐਕਟ, ਇਹ ਇਮੀਗ੍ਰੇਸ਼ਨ ਰੇਡਸ ਤੋਂ ਬਾਅਦ ਜਿਹੜਾ
ਇੱਕ ਤਰ੍ਹਾਂ ਦੇ ਨਾਲ ਪੁੱਟ ਅਪ ਹੋਇਆ ਸੀ ਪਿਛਲੇ ਸਮਰ ਦੇ ਵਿੱਚ। ਟਰੰਪ ਐਡਮਿਨਿਸਟ੍ਰੇਸ਼ਨ ਨੇ ਚੈਲੰਜ ਵੀ ਕੀਤਾ ਇਸ ਬੈਨ ਨੂੰ, ਪਰ ਇਹ ਜਨਵਰੀ 1 ਤੋਂ ਜਿਹੜਾ ਆਲਰੇਡੀ ਇਨ ਫੋਰਸ ਹੈਗਾ ਆ ਵੀ ਫੈਡਰਲ ਏਜੰਟਸ ਮੂੰਹ ਨਹੀਂ ਲੁਕੋ ਸਕਦੇ। ਪਰ ਹੁਣ ਪੁਲਿਸ ਚੀਫ ਨੇ ਕਹਿ ਦਿੱਤਾ LAD ਨੇ ਵੀ ਨਹੀਂ, ਅਸੀਂ ਨਹੀਂ ਕਿਸੇ ਨੂੰ ਰੋਕਣਾ ਹੈਗਾ, ਅਸੀਂ ਦੂਜੀ ਜਿਹੜੀ ਏਜੰਸੀ ਆ ਉਹਨਾਂ ਦੇ ਨਾਲ ਅਸੀਂ ਕਿਸੇ ਤਰ੍ਹਾਂ ਨਾਲ ਟੱਕਰ ਨਹੀਂ ਲੈਣੀ ਹੈਗੀ। ਕਹਿੰਦੇ ਵੀ ਅਸੀਂ ਫੈਡਰਲ ਪਾਰਟਨਰਸ ਦੇ ਨਾਲ ਇਨ ਲਾਈਨ ਆ ਐਕਸੈਪਟ ਇਮੀਗ੍ਰੇਸ਼ਨ ਐਨਫੋਰਸਮੈਂਟ ਤੇ, ਇਹ ਜਿਹੜੇ ਚੀਫ ਆ ਉਹ ਦੱਸ ਰਹੇ ਹੈਗੇ ਆ। ਪੁਲਿਸ ਚੀਫ ਨੇ ਇਹ ਕਿਹਾ ਵੀ ਕੰਸਰਨ ਸਾਡਾ ਬਹੁਤ ਆ ਜਿਸ ਹਿਸਾਬ ਦੇ ਨਾਲ ਰੇਡਸ ਕਰਦੇ ਹੈਗੇ ਆਈਸ ਵਾਲੇ, ਤੇ ਉਹਦੇ ਵਿੱਚ ਜੇ LAPD ਨੂੰ ਕਾਲ ਕੀਤੀ ਜਾਊਗੀ ਤੇ ਅਸੀਂ ਉਹ 'ਚ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਨਹੀਂ ਕਰਾਂਗੇ। ਜੀ, ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਮਾਰਕੀਟਸ ਦਾ ਜੇ ਹਾਲ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਨਾਲ ਸਾਂਝ ਪਾਉਂਦੇ ਜਾਈਏ। ਅੱਜ ਡਾਓ ਜੋਨ ਦੇ ਵਿੱਚ ਕਾਫੀ ਤੇਜ਼ੀ ਦਰਜ ਕੀਤੀ ਗਈ, 500 ਤੇ 15 ਪੁਆਇੰਟ ਮਾਰਕੀਟ ਉੱਤੇ ਗਈ, 49,408 ਤੇ ਬੰਦ ਹੋਈ। S&P 37 ਪੁਆਇੰਟ ਵੱਧ ਕੇ 6976, ਨੈਸਡੈਕ 130 ਪੁਆਇੰਟ ਵੱਧ ਕੇ 23,000 ਤੇ 592 ਤੇ ਬੰਦ ਹੋਇਆ। ਸੋਨੇ ਦਾ ਭਾਅ 4800 ਤੇ $53 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.28%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 78,959 ਤੇ ਇਥੀਰੀਅਮ 2300 ਤੇ $47 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ $279 ਤੇ 78 ਪੈਸੇ ਤੇ ਇੰਡੀਆ ਦੇ $91 ਤੇ 29 ਪੈਸੇ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।